दर्शकों ब्रेक के बाद ਤੁਹਾਡਾ स्वागत है जी राठ साहब एंड ऑल इशू तो ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੀ ਰਾਠ ਸਾਹਿਬ ਅੱਜ ਤੁਹਾਡਾ ਆਈਪੈਡ ਫੰਕਸ਼ਨਲ ਨਹੀਂ ਹੈ ਤੇ ਮੈਨੂੰ ਹੁਣ ਫਿਰ ਜ਼ਿੰਮੇਵਾਰੀ ਨਿਭਾਉਣੀ ਪੈ ਰਹੀ ਹੈ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਮੋਹਨ ਬੋਇਲ ਲਿਖਦੇ ਨੇ ਡਾਕਟਰ ਸਾਹਿਬ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਸ਼ਹਿਰ ਵੱਲ ਦੌੜਦਾ ਹੈ ਵੈਸੇ ਵੀ ਇਹ ਬਾਂਦਰ ਸੈਨਾ ਨੂੰ ਚੀਨ ਦੇ ਬਾਰਡਰ ਉੱਤੇ ਭੇਜ ਦੇਣਾ ਚਾਹੀਦਾ ਇਹਨਾਂ ਨੇ ਕਿਤੇ ਨਹੀਂ ਜਾਣਾ ਇਹਨਾਂ ਨੇ ਸਿਰਫ ਜਿਹੜੇ ਕਮਜ਼ੋਰ ਦੂਸਰੀਆਂ ਘੱਟ ਗਿਣਤੀਆਂ ਨੇ ਉਹਨਾਂ ਦਾ ਕਤਲੇਆਮ ਕਰਨਾ ਔਰ ਇਸ ਕੰਮ ਲਈ ਉਹ ਟ੍ਰੇਨਡ ਨੇ ਇੰਨੇ ਜੋਗੇ ਹੁੰਦੇ ਔਰ ਸਾਰੀ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਵੇਲੇ ਇਹਨਾਂ ਦਾ ਕੋਈ ਰੋਲ ਨਹੀਂ ਹੈ ਕਿਸੇ ਲੈਵਲ ਤੇ ਵੀ ਈਵਨ ਬ੍ਰਿਟਿਸ਼ ਦੇ ਖਿਲਾਫ ਆਜ਼ਾਦੀ ਲਹਿਰ ਦੇ ਵਿੱਚ ਵੀ ਇਹ ਜਿਹੜੀ ਇਹਨਾਂ ਦਾ ਹਾਲ ਇਹ ਹੈ ਕਿ ਖਾਣ ਪੀਣ ਨੂੰ ਬਾਂਦਰੀ ਟੰਬੇ ਖਾਣ ਨੂੰ ਰਿਚ ਇਹਨਾਂ ਦਾ ਹੈ ਮੰਗਮਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਤੇ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਵਾਕਈ ਇਹ ਪ੍ਰੋਗਰਾਮ ਨਹੀਂ ਵਾਕਿਆ ਹੀ ਨਸ਼ਾ ਹੈ ਵਾਹਿਗੁਰੂ ਮਿਹਰ ਕਰੇ ਬਹੁਤ ਸ਼ੁਕਰੀਆ ਮੰਗਮਿੰਦਰ ਸਿੰਘ ਜੀ ਤੁਹਾਡੇ ਇਸ ਕਿਸਮ ਦੇ ਕਮੈਂਟ ਸਾਨੂੰ ਸਾਡੇ ਬਲੱਡ ਚ ਐਕਸਟਰਾ ਐਡਰਨਲਿਨ ਭਰ ਦਿੰਦੇ ਨੇ ਕਸ਼ਮੀਰ ਵਿੱਚ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਫਿਰ ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਵਾਲਿਆਂ ਨੇ ਹੋਲੇ ਮਹੱਲੇ ਤੇ ਸਿਆਸੀ ਕਾਨਫਰੰਸ ਕਰਨ ਦੀ ਗੱਲ ਕੀਤੀ ਹੈ ਫਿਰ ਇਹ 1978 ਵਿਸਾਖੀ ਵਾਲਾ ਸਾਕਾ ਦੁਹਰਾਣਗੇ ਚਲੋ ਇਹਨਾਂ ਨੇ ਪੁੱਛ ਲਿਆ ਮੈਂ ਵੈਸੇ ਜਿਹੜਾ ਥਰਡ ਸਬਜੈਕਟ ਆਲਰੇਡੀ ਹੈ ਔਰ ਇਹਦੇ ਚ ਮੈਂ ਹੁਣੇ ਹੀ ਇਹਨੂੰ ਡਿਸਕਸ ਕਰ ਲੈਣਾ ਕਿਉਂਕਿ ਇਹਨਾਂ ਨੇ ਟੱਚ ਬੇਸ ਕੀਤੇ ਕਿ ਸ਼ਿਵ ਸੈਨਾ ਦੇ ਪ੍ਰੈਜ਼ੀਡੈਂਟ ਸੰਜੇ ਕਨੌਲੀ ਨੇ ਇਹ ਜਿਹੜੀ ਹੈ ਪ੍ਰੈਸ ਰਿਲੀਜ਼ ਕੱਢੀ ਹੈ ਕਿ 1 ਮਾਰਚ ਨੂੰ ਹੋਲੇ ਮਹੱਲੇ ਦੇ ਮੌਕੇ ਤੇ ਉਹ ਕਾਨਫਰੰਸ ਕਰਨਗੇ ਔਰ ਉਹਦੇ ਚ ਉਹਨੇ ਕਿਹਾ ਕਿ ਜੀ ਅਸੀਂ ਸਾਡਾ ਵੀ ਹੱਕ ਬਣਦਾ ਹੈ ਔਰ ਅਨੰਦਪੁਰ ਸਾਹਿਬ ਚ ਅਸੀਂ ਕਰਾਂਗੇ ਔਰ ਅਸੀਂ ਜਿਹੜਾ ਸਿੱਖ ਧਰਮ ਦਾ ਮੈਸੇਜ ਦਿਆਂਗੇ ਕਿਉਂਕਿ ਦੂਸਰੀਆਂ ਜਿਹੜੀਆਂ ਧਿਰਾਂ ਨੇ ਉਹ ਤਾਂ ਸਿਆਸੀ ਮੈਸੇਜ ਦਿੰਦੀਆਂ ਹਾਲਾਂਕਿ ਇਸ ਮਾਮਲੇ ਚ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਔਰ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੇ ਇਹ ਕਿਹਾ ਕਿ ਵੀ ਇਹ ਇੰਟਰਫੀਅਰੈਂਸ ਹੈ ਇਨ ਦਾ ਫੈਸਟੀਵਲ ਆਫ ਦਾ ਸਿੱਖਸ ਔਰ ਜਥੇਦਾਰ ਨੇ ਕਿਹਾ ਕਿ ਵੀ ਇਹ ਕੰਸਪੀਰੇਸੀ ਟੂ ਡਿਸਟਰਬ ਪੀਸ ਇਨ ਦਾ ਸਟੇਟ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਇਸ ਵੱਲ ਧਿਆਨ ਦੇ ਅਸੀਂ ਸਮਝਦੇ ਹਾਂ ਵੀ ਮੈਂ ਤਾਂ ਜਦੋਂ ਇਸ ਟੌਪਿਕ ਨੂੰ ਡਿਸਕਸ ਕੀਤਾ ਕਰਨ ਲਈ ਕੱਢਿਆ ਤਾਂ ਮੈਂ ਕਿਹਾ ਜੀ ਬਾਦਲ ਨੂੰ ਜਿਹੜਾ ਹੈ ਇਹ ਸ਼ਿਵ ਸੈਨਾ ਵਾਲੇ ਐਜ਼ ਏ ਚੀਫ ਗੈਸਟ ਸੱਦ ਲੈਣ ਕਿਉਂਕਿ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਪੰਜਾਬ 'ਚ ਇਸ ਨਿੱਕਰਧਾਰੀ ਨਹੀਂ ਲਵਾਈਆਂ ਜਿਹਦੇ ਬਾਰੇ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਇਹਦੀ ਪਤਲੂਨ ਲਵਾ ਕੇ ਦੇਖੋ ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ ਇਹਨੇ ਹੀ 1999 ਦੇ ਵੇਲੇ ਵੀ ਅਨੰਦਪੁਰ ਸਾਹਿਬ 'ਚ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਸਮਾਗਮਾਂ 'ਚ RSS ਦੇ ਵਲੰਟੀਅਰਸ ਨੇ ਪੈਰੇਡ ਕੀਤਾ ਸੀ ਔਰ ਮੋਗਾ ਕਾਨਫਰੰਸ ਦੇ ਵਿੱਚ ਉਸ ਤੋਂ ਪਹਿਲਾਂ 1996-97 'ਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਡਿਕਲੇਅਰ ਕਰਨ ਦਾ ਕੋਈ ਉਹਦਾ ਮਤਾ ਨਹੀਂ ਕੀਤਾ ਹੋਇਆ ਪਰ ਜਿਵੇਂ ਜਿਹੜੇ ਸਿਗਰਟ ਪੀਣ ਵਾਲੇ ਔਰ ਦੂਜੇ ਵੀ ਨੇ ਇਹਨਾਂ ਨੇ MLA ਬਣਾਏ ਔਰ ਇਸ ਹੱਦ ਤੱਕ ਇਹ ਨਿਗਰਿਆ ਕਿ ਜਿਹਨੇ ਹਜ਼ਾਰਾਂ ਨੌਜਵਾਨ ਜਿਹੜੇ ਸਿੱਖ ਨੌਜਵਾਨ ਮਾਰੇ ਜ਼ਹਾਰ ਆਲਮ ਉਹਨੂੰ ਪਿੱਛੇ ਜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੋਇਆ ਸੀ ਅਕਾਲੀ ਦਲ ਦਾ ਸੋ ਜ਼ਾਹਰ ਹੈ ਵੀ ਇਹਨਾਂ ਨੇ ਬਿਲਕੁਲ ਵਿਰਕ ਸਾਹਿਬ ਤੁਸੀਂ ਠੀਕ ਕਿਹਾ ਕਿ ਇਹ ਹੁਣ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ ਅੱਗੋਂ ਸਿੱਖਾਂ ਦੀ ਨਸਲਕੁਸ਼ੀ ਦਾ ਔਰ ਜੇ ਕੁਛ ਇਸ ਕਿਸਮ ਦਾ ਇਹ ਕਾਰਾ ਕਰਦੇ ਨੇ ਔਰ ਇਹ ਕਦੇ ਵੀ ਏਜੰਸੀਆਂ ਤੋਂ ਅਦਰਵਾਈਜ਼ ਪਰਮਿਸ਼ਨ ਕਿਹਨੇ ਦਿੱਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਏ ਜਾਂ ਏਜੰਸੀਆਂ ਹੋਣ ਇਹ ਇਸ ਕੰਮ ਤੇ ਲੱਗੇ ਹੋਏ ਨੇ ਔਰ ਹੁਣ ਉਹਨਾਂ ਨੇ ਜਿਵੇਂ ਜਗਤਾਰ ਸਿੰਘ ਜੱਗੀ ਔਰ ਜਿਹੜੇ 5 ਹੋਰ ਨੌਜਵਾਨ ਪੰਜਾਬ ਦੇ ਵਿੱਚ ਫੜੇ ਹੋਏ ਨੇ ਅੱਜ ਸੀ ਕਿ ਸੈਂਟਰਲ ਏਜੰਸੀਆਂ ਨੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਇਹ ਸੈਂਟਰ ਗਵਰਨਮੈਂਟ ਦੇ ਬਿਹਾਫ ਤੇ ਰਿਕੁਐਸਟ ਕੀਤੀ ਹੈ ਕਿ ਇਹਨਾਂ ਨੂੰ ਨਾਭਾ ਜੇਲ੍ਹ ਤੋਂ ਤਿਹਾੜ ਜੇਲ੍ਹ ਭੇਜਿਆ ਜਾਏ ਔਰ ਪੰਜਾਬ ਗਵਰਨਮੈਂਟ ਨੇ ਵੀ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਕੇਜਰੀਵਾਲ ਨੇ ਵੀ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਔਰ ਤਿਹਾੜ ਭੇਜ ਕੇ ਉਹਨਾਂ ਨੂੰ ਇਹ ਟਾਰਚਰ ਕਰਨ ਦੀ ਇਹਨਾਂ ਦੀ ਫਰਦਰ ਲਾਈਨ ਹੈ ਕਿਉਂਕਿ 3 ਮਹੀਨੇ ਚ ਇਹਨਾਂ ਦੇ ਖਿਲਾਫ ਕੋਈ ਚਲਾਨ ਹੀ ਨਹੀਂ ਪੇਸ਼ ਹੋਇਆ ਹੈ ਹੀ ਨਹੀਂ ਕੇਸ ਕੋਈ ਔਰ ਅੱਜ ਹੀ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲ ਹੋ ਰਹੀ ਸੀ ਔਰ 9:30 ਤੋਂ 10 ਵਜੇ ਦੇ ਸਲੋਟ 'ਚ ਮੰਝਪੁਰ ਗੱਲ ਕਰਨਗੇ ਕਿ ਵੀ ਇਹ ਇੱਕ ਨਵਾਂ ਉਹਨਾਂ ਨੇ ਕਿਉਂਕਿ ਹਮੇਸ਼ਾ ਜੇਲ੍ਹ ਉਹ ਹੁੰਦੀ ਹੈ ਤੁਹਾਡੇ ਘਰ ਦੇ ਨੇੜੇ ਉਹਨਾਂ ਨੇ ਕਿਹਾ ਜੀ ਉੱਥੇ ਇਹਨਾਂ ਨੂੰ ਟਾਰਚਰ ਵੀ ਪਰ ਇਹ ਹੈ ਵੀ ਇੱਥੇ ਚਲੋ ਕੋਈ ਰਿਸ਼ਤੇਦਾਰ ਕੋਈ ਦੋਸਤ ਮਿਲਣ ਚਲਾ ਜਾਂਦਾ ਹੈ ਦਿੱਲੀ ਕੌਣ ਜਾਏਗਾ ਮੈਨੂੰ ਕੋਈ ਮਹੀਨੇ 'ਚ ਇੱਕ ਅੱਧੀ ਮੁਲਾਕਾਤ ਹੋਏਗੀ ਸੋ ਉਹਨਾਂ ਨੂੰ ਇਹ ਮੈਕਸਿਮਮ ਟਾਰਚਰ ਕਰਨਾ ਚਾਹੁੰਦੇ ਨੇ ਤੇ ਬਾਕੀਆਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਭਾਈ ਜੇ ਤੁਸੀਂ ਕੋਈ ਵੀ ਆਵਾਜ਼ ਚੁੱਕੋਗੇ ਜਾਂ ਸਿੱਖੀ ਦੀ ਗੱਲ ਕਰੋਗੇ ਸੋ ਉਹ ਇਧਰੋਂ ਵੀ ਤਿਹਾੜ ਜਾ ਰਹੇ ਨੇ ਔਰ ਇਹ ਜਿਹੜੇ ਗੁੰਡੇ ਨੇ ਇਹ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਨੂੰ ਡਿਸਟਰਬ ਕਰਨ ਦਾ ਪਬਲਿਕਲੀ ਐਲਾਨ ਕਰ ਰਹੇ ਨੇ
और इन्हां दे खिलाफ कोई चार्ज कोई केस चार्ज नहीं कोई है कुछ नहीं है जी। और मैं बलदेव सिंह मट्टू, मियाँ आसम, कश्मीर विरक फेर लिखते ने जो मर्जी कर लैन, जंग हारी नहीं जंग जारी है। गुड फ्रेज, जंग हारी नहीं जंग जारी है। और सरबजीत सिंह बासी लिखते ने अजे तक सुते पे पहुंच जान बार्डर ते देखते की ने, आओ भी जाना जाओ जी। जस्सी लुबाना और गुरसिमरत मैरिज ब्यूरो जी बहुत वधिया जी। अच्छा मैरिज ब्यूरो वाले भी देख रहे हैं। विक्की मान सच जिहड़ा वो एक बलोचां दा बनया होया हमदर्द जिहड़ा इंडियन एजेंट, उन्हें भी कमेंट किया है। तो मैं दूसरा पक्ष तुहाडे कोल भी ईमेल है, मैं समझ तुहानूं एक मिनट मैं देख लैना जे कोई इहदे चों आंदा, अदरवाइज फिर तुसीं जिहड़ा चले जाने हैं जी। इमरान अली और फिर गुरसिमरत ब्यूरो मैरिज, गुरसिमरत मैरिज ब्यूरो। हाँ जी जी, साडे कोल दो मैसेज दो ईमेल्स आईयां ने हसन जी दियां, जिन्हां ने सानू पाकिस्तान तो लिखिया, उन्हां ने सानू फतेह बुलाई है एंड सलाम वालेकुम किया। ये कहंदे ने कि जी इन्हां ने सानू आई थिंक दो ने, एक ने सानू पाकिस्तान तो लिखिया, एक ने सानू स्पेन तो लिखिया। कहंदे ने हेलो सलाम सत श्री अकाल सर, माय नेम इज हसन एंड आई एम फ्रॉम स्पेन and I sent you email YouTube मैं आप लोगों को YouTube पर देखता हूँ और मेरा उन्हों का क्वेश्चन है कि तुसी भी ਜਿਹੜੇ ਪਾਕਿਸਤਾਨ ਵਿੱਚ ਜੋ ਮੀਡੀਆ ਹੈ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨਾਲ ਮਿਲ ਕੇ ਜੋ ਤੁਹਾਡੀ ਗੱਲ ਹੈ ਉਹ ਕੀਤੀ ਜਾ ਸਕਦੀ ਹੈ। ਤੇ ਹੋਰ ਉਹਨਾਂ ਨੇ ਕਿਹਾ ਕਿ ਜਿਹੜਾ ਕਾਫੀ ਲੋਕਾਂ ਨੂੰ ਪਾਕਿਸਤਾਨ ਦੇ ਵਿੱਚ ਜਿਹੜੇ 90% ਲੋਕ ਨੇ ਨਾ, ਉਹਨਾਂ ਨੂੰ 1984 ਦਾ ਕੋਈ ਪਤਾ ਨਹੀਂ ਹੈਗਾ ਕੀ ਹੋਇਆ ਕੀ ਨਹੀਂ ਹੋਇਆ, ਤੇ ਉਹ ਚਾਹੁੰਦੇ ਨੇ ਕਿ ਤੁਸੀਂ ਆਪਣਾ ਜਿਹੜਾ ਪਲੇਟਫਾਰਮ ਹੈ ਇਹਨੂੰ ਵੱਡਾ ਕਰੋ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜੁਆਇਨ ਕਰੋ CPEC ਨੂੰ, ਤੇ ਫਿਰ ਜਦੋਂ ਤੁਹਾਡਾ ਖਾਲਿਸਤਾਨ ਬਣੇਗਾ ਅਸੀਂ ਵੀ ਤੁਹਾਨੂੰ ਸਪੋਰਟ ਕਰਾਂਗੇ ਜੀ। ਡਾਕਟਰ ਸਾਹਿਬ ਉਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਤੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਗਾਇਆ। ਹਸਨ ਮੁਸਤਫਾ ਉਹਨਾਂ ਦਾ ਨਾਮ। ਹਾਂਜੀ, ਹਸਨ ਮੁਸਤਫਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਪੇਨ ਤੋਂ ਲਿਖਿਆ ਜੀ। ਤੁਸੀਂ ਲਗਾਤਾਰਤਾ ਨਾਲ ਇਸ ਪ੍ਰੋਗਰਾਮ ਨੂੰ ਦੇਖਦੇ ਹੋ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਮੀਡੀਆ ਦੀ ਬਹੁਤ ਸਾਰੀ obsession ਘਰੇਲੂ ਹੀ ਹੁੰਦੀ ਹੈ। ਬਹੁਤ ਵਾਰ ਉਹ ਕੌਣ ਪ੍ਰਧਾਨ ਮੰਤਰੀ ਬਣਿਆ, ਕੌਣ ਡੱਥਿਆ, ਸੁਪਰੀਮ ਕੋਰਟ ਨੇ ਕੀ ਕੀਤਾ, ਨਵਾਜ਼ ਸ਼ਰੀਫ ਦਾ ਕੀ ਹੋਇਆ, ਮੁਸ਼ਰਫ ਦਾ ਕੀ ਹੋਇਆ। ਬਹੁਤ ਵਾਰ ਮੈਂ ਦੇਖਦਾ ਕਿ ਈਵਨ ਜੋ ਕੁਝ ਗੁਆਂਢ 'ਚ ਚੱਲ ਰਿਹਾ ਹੈ, ਕਸ਼ਮੀਰ 'ਚ ਚੱਲ ਰਿਹਾ ਹੈ, ਜਾਂ ਭਾਰਤੀ ਮੁਸਲਮਾਨ ਜੋ 200 ਮਿਲੀਅਨ ਸਫਰ ਕਰ ਰਹੇ ਨੇ ਜਾਂ ਦੂਜੇ, ਉਹਦੇ ਬਾਰੇ ਵੀ ਬਹੁਤ ਘੱਟ ਸਟੋਰੀਜ਼ ਹੁੰਦੀਆਂ। ਔਰ ਕਿਉਂਕਿ ਜਦੋਂ ਤੋਂ ਪਿਛਲੇ 5 ਸਾਲ ਤੋਂ ਅਸੀਂ ਥੋੜ੍ਹਾ ਬਹੁਤ ਇਸ ਸਾਰੇ ਪਾਰਟ ਨੂੰ ਹਾਈਲਾਈਟ ਕੀਤੇ, ਵੱਡੀ ਗਿਣਤੀ 'ਚ ਸਾਡੇ ਨਾਲ ਪਾਕਿਸਤਾਨੀ ਸਾਡੇ ਵੀਰ ਭੈਣਾਂ ਵੀ ਜੁੜੇ ਨੇ। ਉਹਦਾ ਇੱਕ ਕਾਰਨ ਇਹੀ ਹੈ ਕਿ ਉਹ ਇਸ਼ੂ ਜਿਹੜੇ ਉੱਥੋਂ ਦੇ ਮੀਡੀਆ ਨੂੰ ਚੁੱਕਣੇ ਚਾਹੀਦੇ ਨੇ, ਉਹ ਕਿਉਂਕਿ ਨੇੜੇ ਵੀ ਬੈਠੇ ਨੇ ਔਰ ਡਾਇਰੈਕਟਲੀ ਭਾਰਤ ਦੇ ਮੁਸਲਮਾਨ ਵੀ ਦੇਖਦੇ ਨੇ ਉਹਨਾਂ ਵੱਲ, ਈਵਨ ਉਹਨਾਂ 'ਚ ਵੀ ਉਹਨਾਂ ਦੀ ਦਿਲਚਸਪੀ ਨਹੀਂ ਹੈ। ਸੋ ਸਿੱਖ ਤਾਂ ਪਿੱਛੇ ਰਹਿ ਜਾਂਦੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੇਟਲੀ ਉਹਨਾਂ ਦੇ ਕੁਝ ਚੰਗੇ ਐਂਕਰ ਜਿਨ੍ਹਾਂ ਦੇ ਵਿੱਚ ਡਾਕਟਰ ਮੁਬਸ਼ਰ ਲੁਕਮਾਨ ਖਰਾ ਸੱਚ और दुनिया TV और दूसरिया ने कुछ स्टोरीज कीतियां, बाहर दे नाल भी उन्हां दा इंटरस्ट हुंदा है कि भी बाहर की घटनाक्रम वापरिया। साडी कोशिश हुंदी है, कोई साडे कोल ऐसे साधन तां नहीं ने कि असीं उत्थे कोई लॉन्च करिए जां उत्थों कोई साडे नाल जे अप्रोच करे, जां तुहाडा हसन मुस्तफा जी किसी नाल कोई लिंक है ते असीं इत्थों अपने प्रोग्राम भी दे सकदे हां। उन्हां दे नाल कोई अजकल तां टैक्नोलॉजी है, डायरैक्टली भी स्काइप के उत्ते जां दूसरी गलबात कर सकते हैं इशूज़ की। और उन्होंने ठीक कहा कि 90% लोगों को पता नहीं है। वो बहुत सारे लोग तो हुण पहलां अपणियां समस्यावां च ही इन्ने क ने, रोटी कपड़ा मकान इनसिक्योरिटी और पाकिस्तान दे अंदरूनी हालात जिहड़े भारतीय एजेंसियां ने पैदा किए हुए ने, वायलेंस दे और अफगानिस्तान दे विच 2 वार 79 तो बाद सोवियत यूनीयन नाल फिर नेटो नाल, ये सारा फिर भी मैं समझदा भी पाकिस्तानी सोसाइटी एज ए होल जिहड़ी है वो सारे चों उन्होंने निकले ने और इसनूं भी वो सरवाइव करनगे। और साडी हमेशा ही अपने पाकिस्तानी भरावां भैणां लई गुडविल है और सानू भी वड्डी गिणती पाकिस्तानी वीर भैणां प्यार करदे जी। साडे कोल अगली ईमेल आई है मनप्रीत सिंह जी दी, इन्हां ने सानू मोहाली तो लिखिया है। ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਨੀਲਮ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਕਿ ਮੈਂ TV 84 ਨਾਲ ਜੂਨ 2017 ਤੋਂ ਫੇਸਬੁੱਕ ਤੇ ਜੋ ਸੰਤ
ਦਾ ਜੋ ਉਹਨਾਂ ਦਾ ਪੁਤਲਾ ਸੀ, ਜੋ ਵੀਡੀਓ ਸੀ ਜਿਸ ਨੂੰ ਫੂਕਿਆ ਜਾ ਰਿਹਾ ਸੀ, ਉਸ ਰਾਹੀਂ ਜੁੜਿਆ। ਤੇ ਇਸ ਕਹਿੰਦੇ ਤੁਹਾਡੀ TV 84 ਨੇ ਸੱਚੋ ਸੱਚ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੇ ਮੇਰੀ ਸੋਚ ਨੂੰ ਬਦਲ ਦਿੱਤਾ। ਜਿਸ ਤਰ੍ਹਾਂ ਕਿ ਮੈਂ ਭਾਰਤ ਨੂੰ ਬਹੁਤ ਪਿਆਰ ਕਰਦਾ ਸੀ, ਹੁਣ ਮੈਨੂੰ ਸਮਝ ਆ ਗਈ ਹੈ ਕਿ ਇਸ ਤਿਰੰਗੇ ਨੇ ਸਾਡੇ ਜਿਹੜੇ ਸਿੱਖਾਂ ਦਾ ਲਹੂ ਪੀਤਾ ਤੇ ਸਾਡੇ ਤਖਤਾਂ ਨੂੰ ਢਾਇਆ। ਸੋ ਕਹਿ ਰਹੇ ਕਿ ਨੇ ਕਿ ਅਸੀਂ ਤੁਹਾਡੇ ਨਾਲ ਆ ਤੇ ਵਾਹਿਗੁਰੂ ਕਰੇ ਕਿ TV 84 ਦੀ ਟੀਮ ਜਿਹੜੀ ਹੈ ਚੜ੍ਹਦੀ ਕਲਾ ਚ ਰਵੇ। ਖਾਲਿਸਤਾਨ ਜ਼ਿੰਦਾਬਾਦ ਜੀ। ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਵੀਰ ਮਨਪ੍ਰੀਤ ਸਿੰਘ ਜੀ। ਇਸ ਤੋਂ ਬਾਅਦ ਵੀ ਉਹਨਾਂ ਦੇ ਇੱਕ ਈਮੇਲ ਆਈ ਹੈ ਕਿ ਮੇਰੀ ਜ਼ਿੰਦਗੀ TV 84 ਨੇ ਬਦਲੀ ਹੈ। ਦੇਖੋ ਅਸੀਂ ਤਾਂ ਭਰਾਵਾਂ ਦੀ ਤਰ੍ਹਾਂ ਜਿਹੜਾ ਆਪਸ ਦੇ ਵਿੱਚ ਵਿਚਾਰ ਸਾਂਝੇ ਕਰਦੇ ਹਾਂ ਔਰ ਅਲਟੀਮੇਟਲੀ ਸੱਚ ਪ੍ਰੀਵੇਲ ਕਰਦਾ ਹੈ। ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਸੱਚ ਨੂੰ ਜਿਹੜਾ ਕਹਿਣਾ ਜਾਂ ਸੱਚ ਦੇ ਉੱਤੇ ਖਲੋਣਾ ਇਹ ਔਖਾ ਕੰਮ ਹੁੰਦਾ ਹੈ। ਸੋ ਤੁਸੀਂ ਸੱਚਮੁੱਚ ਹੀ ਸੱਚ ਦੇ ਪਾਂਧੀ ਸੀ, ਇਸ ਲਈ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ, ਤੁਸੀਂ ਖੁਦ ਵੀ ਉਸ ਨੂੰ ਪ੍ਰੋਵ ਕੀਤਾ ਔਰ ਤੁਹਾਨੂੰ ਇਸ ਗੱਲ ਦੀ ਸਮਝ ਆਏ ਵੀ ਤਿਰੰਗੇ ਨੇ ਸਾਡਾ ਲਹੂ ਪੀਤਾ ਔਰ ਅਲਟੀਮੇਟਲੀ ਸਾਡਾ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਸੋ ਅਸੀਂ ਤੁਹਾਨੂੰ ਹਮੇਸ਼ਾ ਹੀ ਆਪਣੀਆਂ ਅਰਦਾਸਾਂ 'ਚ ਵੀ ਰੱਖਾਂਗੇ ਔਰ ਤੁਸੀਂ ਚੜ੍ਹਦੀ ਕਲਾ 'ਚ ਜੋ ਵੀ ਤੁਸੀਂ ਕਰਦੇ ਹੋ, ਜੇ ਸਟੂਡੈਂਟ ਹੋ ਤਾਂ ਖੂਬ ਮਿਹਨਤ ਕਰੋ, ਹਾਈਐਸਟ ਜਿਹੜੀ ਹੈ ਉਹ ਆਪਣੀ ਰੱਖੋ ਨਿਸ਼ਾਨਾ, ਤੇ ਜੇ ਕਾਰੋਬਾਰੀ ਹੋ ਮਿਹਨਤ ਕਰੋ ਪਰ ਸਿੱਖੀ ਨਾਲ ਔਰ ਪੰਥ ਪਰਿਵਾਰ ਨਾਲ ਜੁੜੇ ਰਹੋ। ਕੌਮ ਦੀ ਚੜ੍ਹਦੀ ਕਲਾ। ਹੁਣ ਤੁਸੀਂ ਸਾਡਾ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਸੂਹੀ ਮਹੱਲਾ ਪੰਜਵਾਂ ਚੁਣਿਆ। ਦੀਨ ਛਡਾਏ ਦੁਨੀ ਜੋ ਲਾਏ, ਦੁਹੀ ਸਰਾਈ ਖੁਨਾਮੀ ਕਹਾਏ, ਜੋ ਤਿਸ ਭਾਵੈ ਸੋ ਪਰਵਾਨ, ਆਪਣੀ ਕੁਦਰਤ ਆਪੇ ਜਾਣ ਰਹਾਓ। ਜਦੋਂ ਅਸੀਂ ਸਿੱਖ ਥਾਟ ਗੁਰਮਤ ਦਾ ਥਾਟ ਦੇਖਦੇ ਹਾਂ ਤੇ ਗੁਰਮਤ ਦੇ ਵਿੱਚ ਅਲਟੀਮੇਟਲੀ ਸਾਰੀ ਪਾਵਰ, ਭਾਵੇਂ ਅਸੀਂ ਚੰਗੇ ਰਸਤੇ ਚੱਲਦੇ ਹਾਂ ਜਾਂ ਕਿਸੇ ਹੋਰ ਪਾਸੇ ਵੀ, ਇਹ ਰੱਬ ਦੇ ਹੱਥ ਵਸ ਹੈ ਵੀ ਰੱਬ ਨੇ ਕਿਹਨੂੰ ਕਿਸ ਪਾਸੇ ਲਾਣਾ। ਅਲਟੀਮੇਟ ਡਿਸਾਈਡਿੰਗ ਫੈਕਟਰ ਜਾਂ ਅਲਟੀਮੇਟ ਪਾਵਰ ਨਿਕਲਦੀ ਵੀ ਰੱਬ ਚੋਂ ਹੈ ਤੇ ਉਹੀ ਬਿਗਨਿੰਗ ਔਰ ਐਂਡ ਹੈ। ਔਰ ਇਸ ਲਈ ਰਹਾਉ ਦੀ ਤੁਕ ਦੇ ਵਿੱਚ ਇਹ ਸ਼ਬਦ ਨੇ, ਜੋ ਤਿਸ ਭਾਵੈ ਸੋ ਪਰਵਾਨ, ਕਿ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਹੀ ਮਨਜ਼ੂਰ ਹੈ, ਆਪਣੀ ਕੁਦਰਤ ਆਪੇ ਜਾਣ। ਕਿਉਂਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਇਹ ਕੁਦਰਤ ਹੈ ਉਸ ਦੀ। ਔਰ ਮੈਂ ਪਿਛਲੇ ਦਿਨਾਂ 'ਚ ਹੀ ਡੈਲਸ ਦਾ ਰਜਿੰਦਰ ਸਿੰਘ ਸਿੱਧੂ ਨੇ, ਉਹਨਾਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਾਲ ਉਹਨਾਂ ਦਾ ਰਿਹਾ ਸੰਬੰਧ, ਉਹਨਾਂ ਦਾ ਜਵਾਨ ਬੇਟਾ 34-35 ਸਾਲ ਦਾ ਬਹੁਤ ਵੱਡਾ ਸਰਜਨ ਬਣਿਆ, ਵਿਆਹ ਵੀ ਅਜੇ ਸਾਲ ਪਹਿਲਾਂ ਹੋਇਆ ਔਰ ਬੇਬੀ ਡਿਊ ਸੀ ਔਰ ਕੁਦਰਤੀ ਨਵਾਂ ਘਰ ਲਿਆ, ਉੱਪਰ ਉਹ ਜਾ ਕੇ ਉਹਨੂੰ ਕੋਈ ਡੈਕੋਰੇਟ ਕਰਨਾ। ਵਾਈਫ ਵੀ ਉਹਨਾਂ ਦੀ ਸਰਜਨ ਹੈ, ਇੱਥੋਂ ਸ਼ਾਇਦ ਵਾਸ਼ਿੰਗਟਨ ਤੋਂ ਹੈ। ਔਰ ਉਹਨੇ ਦੇਖਿਆ ਵੀ, ਮੈਨੂੰ ਕਿਹਾ ਵੀ ਮੈਂ ਆਇਆ ਥੱਲੇ, ਆਏ ਨੇ ਉੱਪਰ ਜਾ ਕੇ ਦੇਖਿਆ ਤੇ ਉਹ ਡਿੱਗੇ ਸੀ। ਉਹਨੇ ਕੋਸ਼ਿਸ਼ ਕੀਤੀ CPR ਵਗੈਰਾ ਕਰਨ ਦੀ ਐਂਡ ਵਾਸ ਡਿਕਲੇਅਰਡ ਡੈਡ। ਸੋ ਮੈਂ ਕਿਉਂਕਿ ਜਦੋਂ 91-92 ਵਿੱਚ ਡੈਲਸ ਗਿਆ, ਉਹਨਾਂ ਦੇ ਘਰ ਵੀ ਗਿਆ, ਬੱਚੇ ਛੋਟੇ ਛੋਟੇ ਸੀ ਔਰ ਦੂਸਰੇ ਪਰਿਵਾਰਾਂ ਨਾਲ ਵੀ ਜਾਣ ਪਛਾਣ ਸੀ। ਸੋ ਮੈਂ ਜਦੋਂ ਉਹਨਾਂ ਨੂੰ ਕਿਹਾ ਔਰ ਮੈਨੂੰ ਜਦੋਂ ਪਤਾ ਲੱਗਾ ਤੇ ਕਾਲ ਕੀਤਾ ਮੈਂ, ਤੇ ਉਹ ਵਿਚਾਰੇ ਬੜੇ ਸਬਰ 'ਚ ਕਹਿਣ ਲੱਗੇ, ਡਾਕਟਰ ਸਾਹਿਬ ਇਹ ਰੱਬ ਦਾ ਭਾਣਾ, ਕੀ ਕਰ ਸਕਦੇ। ਔਰ ਉਹਨਾਂ ਦੀ ਡੈਥ ਤੋਂ ਬਾਅਦ, ਕਿਉਂਕਿ ਬੇਬੀ ਡਿਊ ਸੀ, 2 ਦਿਨ ਬਾਅਦ ਬੇਬੀ ਹੋਈ ਔਰ ਉਹਨਾਂ ਨੇ 2-3 ਦਿਨ ਪਹਿਲਾਂ ਕ੍ਰੀਮੇਟ ਕੀਤਾ। ਸੋ ਮਤਲਬ ਮੈਂ ਬਹੁਤ ਵਾਰ ਦੇਖਦਾ ਹੈ ਕਿ ਵੀ, ਔਰ ਫਿਟ 6 ਫੁੱਟ ਲੰਬਾ ਐਂਡ ਫਿਜ਼ੀਕਲੀ ਫਿਟ, ਐਕਸਰਸਾਈਜ਼ ਦੂਜੇ ਖੁਦ। ਸੋ ਜਦੋਂ ਮੈਂ ਇਹ ਬਾਣੀ ਦੇ ਉੱਤੇ ਕਈ ਵਾਰੀ ਅਸੀਂ ਆਸਥਾ ਜਾਂ ਕਈ ਵਾਰੀ ਸਵਾਲੀਆ ਨਾ ਕਿਹਾ ਜੀ ਮਾੜੇ ਕੰਮ ਵੀ ਫਿਰ ਰੱਬ ਹੀ ਕਰਵਾਉਂਦਾ ਹੈ, ਦੂਜਾ ਕਈ ਕਿਸਮ ਦੇ ਸਵਾਲ ਹੁੰਦੇ। ਨਹੀਂ, ਆਪਣੀ ਕੁਦਰਤ ਆਪੇ ਜਾਣ। ਇੱਥੇ ਕਾ ਕੇ ਤੁਹਾਡੇ ਕੋਲ ਕੋਈ ਲੌਜਿਕ ਨਹੀਂ ਹੁੰਦਾ ਵੀ ਇਹ ਗੱਲ ਕਿੱਧਰ ਨੂੰ ਜਾਂਦੀ ਹੈ, ਕਿਵੇਂ ਹੁੰਦਾ ਹੈ। ਔਰ ਗੁਰੂ ਸਾਹਿਬ ਨੇ ਫਰਮਾਇਆ, ਦੀਨ ਛਡਾਏ ਦੁਨੀ ਜੋ ਲਾਏ। ਕਈ ਵਾਰ ਦੀਨ ਧਰਮ ਨੂੰ ਕਹਿੰਦੇ ਨੇ, ਮਜ਼ਹਬ ਨੂੰ, ਰਾਈਟੀਅਸ ਰਸਤੇ ਨੂੰ, ਠੀਕ ਰਸਤੇ ਨੂੰ। ਕਈ ਵਾਰੀ ਪਤਾ ਨਹੀਂ ਇਹ ਰੱਬ ਦੇ ਭਾਣੇ 'ਚ ਕੀ ਹੁੰਦਾ ਹੈ ਕਿ ਚੰਗੇ ਰਸਤੇ ਤੇ ਤੁਰਦਾ ਬੰਦਾ ਵੀ ਕੁਰਾਏ ਪੈ ਜਾਂਦਾ ਹੈ, ਦੁਨੀ ਜੋ ਲਾਏ ਉਹ ਦੁਨੀਆ ਵੱਲ ਲੱਗ ਜਾਂਦਾ ਹੈ। ਦੋਹੀ ਸਰਾਈ ਖੁਨਾਮੀ ਕਹਾਏ, ਤੇ ਫਿਰ ਲੋਕ ਤੇ ਪਰਲੋਕ ਦੋਨਾਂ ਦੇ ਵਿੱਚ ਹੀ ਉਸ ਨੂੰ ਖੁਨਾਮੀ ਮਿਲਦੀ ਹੈ, ਉਹ ਇੱਕ ਗੁਨਾਹਗਾਰ ਬਣਦਾ ਹੈ। ਜੋ ਤਿਸ ਭਾਵੈ ਸੋ ਪਰਵਾਨ, ਆਪਣੀ ਕੁਦਰਤ ਆਪੇ ਜਾਣ। ਸੱਚਾ ਧਰਮ ਪੁੰਨ ਭਲਾ ਕਰਾਏ, ਦੀਨ ਕੈ ਤੋਸੈ ਦੁਨੀ ਨਾ ਜਾਏ। ਕਿ ਜੇ ਰੱਬ ਨੂੰ ਚੰਗਾ ਲੱਗੇ ਤੇ ਉਹ ਸੱਚਾ ਧਰਮ ਸਦਾ ਰਹਿਣ ਵਾਲੇ ਸੱਚ ਵੱਲ ਤੋਰ ਦਿੰਦਾ ਤੇ ਉਸ ਚੋਂ ਭਲੇ ਕਰਮ ਹੁੰਦੇ ਨੇ।
ਦੀਨ ਕੈ ਤੋਸੇ ਦੁਨੀ ਨਾ ਜਾਏ। ਫਿਰ ਜਦੋਂ ਬੰਦਾ ਸੱਚ ਦੇ ਰਸਤੇ ਤੇ ਚੱਲਦਾ ਹੈ, ਦੀਨ ਦੇ ਰਸਤੇ ਤੇ ਚੱਲਦਾ ਹੈ, ਉਹਦੀ ਦੁਨੀਆ ਵੀ ਸੰਭਾਲੀ ਜਾਂਦੀ ਹੈ। ਦੁਨੀਆ 'ਚ ਵੀ ਉਹਨੂੰ ਜਿਹੜਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੋ ਇਹ ਰੱਬ ਕਈ ਵਾਰੀ ਚੰਗੇ ਭਲਿਆਂ ਨੂੰ ਕੁਰਾਏ ਪਾ ਦਿੰਦਾ ਹੈ। ਜਿਵੇਂ ਸਾਡੇ ਆਮ ਪੰਜਾਬੀ 'ਚ ਕਹਿੰਦੇ ਸੀ ਕਿ ਦੁੱਧ ਤੇ ਬੁੱਧ ਫਿੱਟਦੇ ਆ ਪਤਾ ਨਹੀਂ ਲੱਗਦਾ, ਵੀ ਦੁੱਧ ਦੇ ਵਿੱਚ ਵੀ ਇੱਕ ਬੂੰਦ ਸਿਰਕੇ ਦੀ ਪੈ ਜਾਏ ਤਾਂ ਦੁੱਧ ਫੁੱਟ ਗਿਆ। ਚੰਗੇ ਭਲੇ ਬੰਦੇ ਜਿਹੜੇ ਨੇ ਉਹ ਐਸੇ ਵਿਗੜ ਜਾਂਦੇ ਨੇ ਜੀ। ਔਰ ਇਧਰ ਜਿਹਨਾਂ ਨੂੰ ਲਾ ਲੈਂਦਾ ਰੱਬ ਦੀਨ ਵੱਲ, ਉਹਨਾਂ ਦੀ ਦੁਨੀਆ ਵੀ ਸੰਵਰ ਜਾਂਦੀ ਹੈ। ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਕਿ ਵੀ ਅਲਟੀਮੇਟਲੀ ਉਹੀ ਇੱਕ ਜਾਗਤ ਜੋਤ ਨਿਰੰਕਾਰ ਹੈ। ਜਿੱਥੇ ਉਸ ਨੇ ਜਿਹਨੂੰ ਲਾਇਆ ਉੱਥੇ ਹੀ ਉਹ ਲੱਗਾ ਹੋਇਆ ਹੈ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਅਗੰਮ ਹੁੰਦਾ ਹੈ ਅਪਹੁੰਚ, ਜਿਹਦੇ ਤੱਕ ਪਹੁੰਚ ਨਾ ਹੋ ਸਕੇ, ਤੇ ਅਗੋਚਰ ਹੁੰਦਾ ਹੈ ਜਿੱਥੇ ਇੰਦਰੀਆਂ ਦੀ ਪਹੁੰਚ ਨਹੀਂ ਹੈ, ਜਿਹੜਾ ਕਿ ਇੰਦਰੀਆਂ ਤੋਂ ਪਰੇ ਜਿਹੜਾ ਉਹ ਹੈ। ਸੱਚ ਸਾਹਿਬ ਮੇਰਾ, ਉਹ ਅਕਾਲ ਪੁਰਖ ਨਾ ਦੇਖਿਆ ਜਾ ਸਕਦਾ, ਨਾ ਹੀ ਤੁਸੀਂ ਉਹਨਾਂ ਨੂੰ ਇੰਦਰੀਆਂ ਦੇ ਨਾਲ ਜਿਹੜਾ ਉਹ ਮਹਿਸੂਸ ਕਰ ਸਕਦੇ ਹੋ। ਨਾਨਕ ਬੋਲੇ ਬੁਲਾਇਆ ਤੇਰਾ। ਔਰ ਜਿਵੇਂ ਗੁਰੂ ਸਾਹਿਬ ਨੇ ਰਹਾਉ 'ਚ ਕਿਹਾ ਸੀ ਕਿ ਜੋ ਤਿਸ ਭਾਵੈ ਸੋ ਪ੍ਰਵਾਨ, ਕਿ ਅਲਟੀਮੇਟਲੀ ਉਹਨੂੰ ਹੀ ਜੋ ਚਾਹੁੰਦਾ। ਤੇ ਇੱਥੇ ਵੀ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਬੋਲੇ ਬੁਲਾਇਆ ਤੇਰਾ। ਮੈਂ ਵੀ ਜੋ ਕਹਿ ਰਿਹਾ, ਮੈਂ ਕੋਈ ਆਪਣੇ ਬਲ ਤੇ ਨਹੀਂ ਕਹਿ ਰਿਹਾ, ਜੋ ਤੂੰ ਮੈਨੂੰ ਬੁਲਾ ਰਿਹਾ ਜੀ, ਮੈਂ ਉਹੀ ਕਹਿ ਰਿਹਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।